बिस्मिल्लाहिर्रहमानिर्रहीम। अल्लाहुम्मा सल्ली अला मुहम्मद व आले मुहम्मद। ਤੁਸੀਂ ਵੇਖ ਰਹੇ ਹੋ ਸਾਡੇ ਇਸਲਾਮਿਕ ਚੈਨਲ ਟੀਵੀ। ਅਗਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਜਿਹੜੀ ਹੈ ਤੁਹਾਡੇ ਤੱਕ ਪਹੁੰਚਦੀ ਰਹੇ। ਗੁਜ਼ਸ਼ਤਾ ਵੀਡੀਓ ਦੇ ਵਿੱਚ ਅਸੀਂ ਅਰਜ਼ ਕੀਤਾ ਸੀ ਕਿ ਜਿਹਾਦ ਕੀ ਹੈ, ਜਿਹਾਦ ਦੀ ਫਜ਼ੀਲਤ, ਜਿਹਾਦ ਦੀ ਅਹਿਮੀਅਤ, ਉਦੋਂ ਦੀਆਂ ਜਿਹਾਦ ਦੀਆਂ ਜਿਹੜੀਆਂ ਅਕਸਾਮਾਂ ਨੇ ਇਹਨਾਂ 'ਤੇ ਵਜ਼ਾਹਤ ਕੀਤੀ ਸੀ ਅਸੀਂ। ਲੇਕਿਨ ਕੱਲ ਇੱਕ ਕਲਿੱਪ ਜਿਹੜਾ ਉਹ ਮੈਂ ਸੁਣਿਆ, ਠੀਕ ਹੈ, ਸੁਣ ਕੇ ਤੇ ਮੈਨੂੰ ਦਿਲੀ ਤੌਰ 'ਤੇ ਅਫਸੋਸ ਹੋਇਆ। ਮੈਂ ਇਹ ਗੱਲ ਕਰਨਾ ਤਾਂ ਨਹੀਂ ਸੀ ਚਾਹੁੰਦਾ, ਲੇਕਿਨ ਇਹ ਆ ਕਿ ਦਿਲੀ ਤੌਰ 'ਤੇ ਤਕਲੀਫ ਇੰਨੀ ਹੋਈ ਹੈ ਕਿ ਮੈਂ ਰਹਿ ਨਹੀਂ ਸਕਿਆ ਤੇ ਜ਼ਰੂਰਤ ਪੇਸ਼ ਆ ਗਈ ਹੈ ਗੱਲ ਕਰਨ ਦੀ। ਸਭ ਤੋਂ ਪਹਿਲਾਂ ਤੁਸੀਂ ਇਹ ਜਿਹੜਾ ਕਲਿੱਪ ਹੈ ਇਹਨੂੰ ਮੁਲਾਜ਼ਾ ਕਰੋ, ਫਿਰ ਉਸ ਤੋਂ ਬਾਅਦ ਆਪਾਂ ਜਿਹੜੀ ਗੱਲ ਹੈ ਉਹ ਕਰਾਂਗੇ ਵੀ ਇਹ ਗੱਲ ਕੀ ਕਰਦਾ ਪਿਆ ਤੇ ਕੀ ਹੋ ਰਿਹਾ ਪਾਕਿस्तान ਦੇ ਵਿੱਚ। ਸੁਣੋ क्लिप। इस्लामी जमहूरिया पाकिस्तान की वफाकी निज़ामत तालीमात ने रमज़ान में सरकारी स्कूलों में डांस कराने का हुक्मनामा जारी कर दिया। यूनेस्को के कहने पर डांस मुकाबले कराने का नोटिफिकेशन में 25 मई को अफ्रीका डे पर एजुकेशन डांस रिलीज़ करने का ऐलान किया गया है। कहा गया है कि तमाम तालीमी इदारे बच्चियों और बच्चों से डांस परफॉर्म करवाएं और उनकी वीडियोज़ सोशल मीडिया पर शेयर। जी, ਇਹ ਕਲਿੱਪ ਤੁਸੀਂ ਸੁਣ ਲਿਆ। ਇਹਦੇ ਵਿੱਚ ਸਰਕਾਰੀ ਤੌਰ 'ਤੇ ਐਲਾਨ ਕੀਤਾ ਗਿਆ ਕਿ 15 ਅਪ੍ਰੈਲ ਤੱਕ ਸਰਕਾਰੀ ਸਕੂਲਾਂ ਕਾਲਜਾਂ ਦੇ ਵਿੱਚ ਬੱਚਿਆਂ ਦੇ ਡਾਂਸ ਪ੍ਰੋਗਰਾਮ ਕਰਾਏ ਜਾਣ ਔਰ ਨਾਚ ਗਾਣਾ ਜਿਹੜਾ ਵੇ ਉਹ ਕੀਤਾ ਜਾਵੇ ਔਰ ਉਹਦੀਆਂ ਜਿਹੜੀਆਂ ਵੀਡੀਓ ਨੇ ਉਹ ਬਣਾ ਕੇ ਤੇ YouTube 'ਤੇ ਜਾਂ Facebook 'ਤੇ ਜਾਂ ਨੈੱਟ 'ਤੇ ਚਾੜੀਆਂ ਜਾਣ ਤਾਂ ਕਿ ਸਾਨੂੰ ਪਤਾ ਲੱਗੇ। ਜਿਸ ਇਸਲਾਮੀ ਜਮਹੂਰੀਆ ਪਾਕਿਸਤਾਨ ਦੇ ਵਿੱਚ ਇਹ ਕੰਮ ਹੋਣਗੇ ਫਿਰ ਉੱਥੇ ਸੁਲਤਾਨ ਸਲਾਹੁਦੀਨ ਅਯੂਬੀ ਨਹੀਂ ਪੈਦਾ ਹੋਣਗੇ, ਮੁਹੰਮਦ ਬਿਨ ਕਾਸਿਮ ਨਹੀਂ ਪੈਦਾ ਹੋਏਗਾ, ਉੱਥੇ ਫਿਰ ਆਲਾ ਨਸਲ ਦੇ ਕੰਜਰ ਔਰ ਗੁਲੂਕਾਰ ਪੈਦਾ ਹੋਣਗੇ। ਕਿਉਂਕਿ ਇਹ ਇੱਕ ਅੰਗਰੇਜ਼ ਨੇ ਚਾਲ ਚੱਲੀ ਸੀ, ਉਹਨੇ ਕਿਹਾ ਕਿ ਇਹਨਾਂ ਦਾ ਮੁਸਲਮਾਨਾਂ ਦਾ ਤਲੀਮੀ ਨਿਜ਼ਾਮ ਜਿਹੜਾ ਹੈ ਇਹਨੂੰ ਖਰਾਬ ਕਰ ਦਿੱਤਾ ਜਾਵੇ। ਜਿਸ ਵਕਤ ਇਹਨਾਂ ਦਾ ਤਲੀਮੀ ਨਿਜ਼ਾਮ ਖਰਾਬ ਹੋਏਗਾ ਤੇ ਇਹਨਾਂ ਦੀ ਆਉਣ ਵਾਲੀ ਨਸਲ ਔਰ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹ ਆਟੋਮੈਟਿਕਲੀ ਖਤਮ ਹੋ ਜਾਏਗੀ। ਏਡੀ ਵੱਡੀ ਇਹਨਾਂ ਦੀ ਸਾਡੇ ਇਸਲਾਮ ਨੂੰ ਤਬਾਹ ਕਰਨ ਦੇ ਵਿੱਚ ਸਾਜ਼ਿਸ਼ ਜਿਹੜੀ ਹੈ ਉਹ ਮੌਜੂਦ ਹੈ। ਔਰ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਜਾਂ ਕਾਲਜ ਦੇ ਵਿੱਚ ਤਲੀਮ ਹਾਸਲ ਕਰਨ ਲਈ ਘੱਲੀਦਾ ਤਾਂ ਕਿ ਇਲਮ ਸਿੱਖਣ, ਇਲਮ ਤੋਂ ਰੋਸ਼ਨਾ ਹੋਣ। ਉਹ ਇੱਥੇ ਸਾਡੇ ਸਕੂਲਾਂ ਦੇ ਵਿੱਚ ਕੀ ਸਿਖਾਇਆ ਜਾ ਰਿਹਾ? ਡਾਂਸ ਪ੍ਰੋਗਰਾਮ। ਮਸਜਿਦ ਅਕਸਾ ਨੂੰ ਆਜ਼ਾਦ ਕਰਾਉਣ ਲਈ ਮੁਜਾਹਿਦ ਨਹੀਂ ਪੈਦਾ ਹੋਣਗੇ, ਬਲਕਿ ਉੱਥੇ ਜਾ ਕੇ ਮਸਜਿਦ ਅਕਸਾ ਦੇ ਵਿੱਚ ਮੌਸੀਕੀ ਗਾਉਣ ਵਾਸਤੇ ਗੁਲੂਕਾਰ ਪੈਦਾ ਹੋਣਗੇ, ਗਾਣੇ ਵਜਾਉਣ ਵਾਲੇ ਪੈਦਾ ਹੋਣਗੇ। ਮਸਜਿਦ ਅਕਸਾ ਨੂੰ ਆਜ਼ਾਦ ਕਰਾਉਣ ਵਾਲਾ ਕੋਈ ਨਹੀਂ ਪੈਦਾ ਹੋਏਗਾ। ਜਿਹੜਾ ਬੰਦਾ ਇਹ ਵੀਡੀਓ ਸੁਣ ਰਿਹਾ, ਮੈਨੂੰ ਪਤਾ ਹੈ ਕਿ ਮੇਰੀ ਇਸ ਵੀਡੀਓ ਨੂੰ ਨਾ ਤਾਂ ਕੋਈ ਲਾਈਕ ਕਰੇਗਾ ਤੇ ਨਾ ਕੋਈ ਸ਼ੇਅਰ ਕਰੇਗਾ, ਕਿਉਂਕਿ ਸੱਚੀ ਗੱਲ ਜਿਹੜੀ ਹੈ ਉਹ ਹਮੇਸ਼ਾ ਕੌੜੀ ਲੱਗਦੀ ਹੁੰਦੀ ਹੈ। ਉਹਦੇ ਸਾਡੇ ਇਸਲਾਮੀ ਜਮਹੂਰੀਆ ਪਾਕਿਸਤਾਨ ਦੇ ਵਿੱਚ ਇਹ ਕੰਮ ਹੋ ਰਿਹਾ ਔਰ ਇਹਦਾ ਫਰਮਾਨਾ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਹੈ। ਔਰ ਇਹ ਕੁਛ ਇਸਲਾਮੀ ਜਮਹੂਰੀਆ ਪਾਕਿਸਤਾਨ ਦੇ ਵਿੱਚ, ਪਰ ਉਹ ਵਕਤ ਦੂਰ ਨਹੀਂ ਕਿ ਸਾਡੀਆਂ ਮਸਜਿਦਾਂ ਦੇ ਵਿੱਚ ਲੋਕ ਗਾਣੇ ਸੁਣਨਗੇ। ਉਹਦੇ ਵੀ ਅੱਲਾ ਦੇ ਨਬੀ ਦੀ ਹਦੀਸ ਪਿਛਲੀ ਅਲਾਮਤ ਸੁਗਰਾ ਦੇ ਵਿੱਚ ਅਸੀਂ ਬਿਆਨ ਕੀਤਾ ਸੀ ਕਿ ਮਸਜਿਦਾਂ ਨੂੰ ਸਜਾਇਆ ਜਾਏਗਾ, ਮਸਜਿਦਾਂ ਦੀ ਸਜਾਵਟ ਕੀਤੀ ਜਾਏਗੀ। ਔਰ ਇਹ ਵੀ ਅਸੀਂ ਆਪਣੀ ਅੱਖੀਂ ਵੇਖਦੇ ਹਾਂ ਔਰ ਇਹ ਕੰਮ ਹੋ ਰਿਹਾ। ਫਿਰ ਜਿਹੜਾ ਨਾਚ ਗਾਣਾ ਹੈ, ਗਾਣਾ ਵਜਾਉਣਾ, ਇਹਦੇ ਹਾਲਾਤ ਜਿਹੜੇ ਨੇ ਇਹ ਵੀ ਮੁਕੰਮਲ ਤੌਰ 'ਤੇ ਤੁਹਾਡੇ ਸਾਹਮਣੇ ਆਮ ਹੈ।
ਗੱਲ ਸੁਣਾ, ਮੈਂ ਜ਼ੋਰ ਦੀ ਨਮਾਜ਼ ਪੜ੍ਹਨ ਗਿਆ ਇੱਕ ਮਸਜਿਦ ਦੇ ਵਿੱਚ। ਉੱਥੇ ਮਸਜਿਦ ਦੇ ਵਿੱਚ ਬੰਦੇ ਨੇ, ਮੈਂ ਫਰਜ਼ ਨੀਤੇ ਨੇ ਨੀਤ ਕੇ ਤੇ ਖਲੋ ਗਏ ਹਾਂ ਕਿ ਬੰਦਾ ਪਿੱਛੇ ਬੈਠਾ ਮੋਬਾਈਲ ਦੇ ਉੱਤੇ ਗਾਣੇ ਸੁਣਨ ਡਿਆ ਮਸਜਿਦ ਦੇ ਵਿੱਚ ਬਹਿ ਕੇ। ਕਿਉਂਕਿ ਜਦੋਂ ਪਿੱਛੇ ਗਾਣੇ ਦੀ ਆਵਾਜ਼ ਚੱਲਦੀ ਹੋਵੇ ਫਿਰ ਨਮਾਜ਼ ਦੇ ਵਿੱਚ ਡਿਸਟਰਬ ਪੈਦਾ ਹੋ ਜਾਂਦਾ, ਨਮਾਜ਼ ਪੜ੍ਹਨੀ ਔਖੀ ਹੋ ਜਾਂਦੀ। ਤੇ ਮੈਂ ਜਲਦੀ ਜਲਦੀ ਨਮਾਜ਼ ਜਿਹੜੀ ਉਹ ਕਲੋਜ਼ ਕੀਤੀ। ਕਲੋਜ਼ ਕਰਕੇ ਤੇ ਮੈਂ ਉਹਨੂੰ ਆਖਿਆ, ਮੈਂ ਕਿਹਾ ਯਾਰ ਕੁਝ ਖਿਆਲ ਕਰੋ, ਤੁਸੀਂ ਮਸਜਿਦ 'ਚ ਬੈਠੇ ਜੇ, ਬਾਹਰ ਨਹੀਂ ਬੈਠੇ ਕਿਤੇ, ਕੁਛ ਥੋੜ੍ਹਾ ਜਿਹਾ ਹਿਆ ਕਰੋ। ਇਹ ਸਾਡੀ ਮੁਸਲਮਾਨਾਂ ਦੀ ਹਾਲਤ ਹੈ, ਉਹਦੇ ਜਹਾਲਤ ਦੀ ਇੰਤਹਾ ਹੈ। ਅੱਲਾ ਜੱਲਾ ਮਾਜਿਦ ਕਰੀਮ ਸਾਨੂੰ ਇਹ 'ਤੇ ਅਮਲ ਕਰਨ ਦੀ ਤੌਫੀਕ ਦੇਵੇ।